ਜੀ ਸੱਜਣੋ, ਤੁਹਾਡਾ ਸ਼ੁਕਰੀਆ। ਤੁਸੀਂ ਰਾਜਾ ਪੋਰਸ ਦੀ ਪਹਿਲੀ ਕਹਾਣੀ ਕਿਸ ਨੂੰ ਪਸੰਦ ਕੀਤਾ ਤੇ ਲਾਈਕ ਫਾਲੋ ਵੀ ਕੀਤਾ। ਮੈਂ ਹੁਣ ਰਾਜਾ ਪੋਰਸ ਦੀ ਦੂਸਰੀ ਕਿਸ ਪੜ੍ਹਦਾ ਪਿਆ ਤੇ ਉਮੀਦ ਹੈ ਕਿ ਤੁਸੀਂ ਇਸ ਨੂੰ ਵੀ ਲਾਈਕ ਫਾਲੋ ਤੇ ਸ਼ੇਅਰ ਕਰਸੋ। ਜੇ ਚੱਸ ਆਵੇ ਤਾਂ ਕਮੈਂਟ ਵਿੱਚ ਵੀ ਤੁਸੀਂ ਇਜ਼ਹਾਰ ਕਰ ਸਕਦੇ ਹੋ। ਹੁਣ ਪੇਸ਼ ਹੈ ਜੀ ਰਾਜਾ ਪੋਰਸ ਦੀ ਦੂਸਰੀ ਕਿਸ਼ਤ। ਖੈਰ, ਜੰਗ ਹੋ ਰਹੀ। ਸ਼ਾਹਦਾਰੇ ਦੇ ਦੋ ਵਜ਼ੀਰ ਮੈਦਾਨ ਜੰਗ ਦੇ ਵਿੱਚ ਰਾਤ ਦਾ ਵਕਤ ਹੈ। ਉਹ ਆ ਗਏ ਅਖੇ ਅਸਾਂ ਸਿਕੰਦਰ ਨੂੰ ਮਿਲਣਾ ਹੈ। ਸ਼ਾਹਦਾਰੇ ਦੇ ਵਜ਼ੀਰ ਹਾਂ। ਸਿਕੰਦਰ ਆਖਿਆ ਤਲਾਸ਼ੀ ਲਓ, ਲੈ ਲਓ ਤੇ ਆਵਣ ਦਿਓ। ਉਹਨਾਂ ਆਖਿਆ ਰੁਪਈਆ ਲੱਖ ਜਾਂ ਕੁਝ ਸਾਨੂੰ ਦੇ ਦਿਓ, ਬਰੇ ਅਸੀਂ ਤੈਨੂੰ ਦਾਰਾ ਮਾਰ ਦਿੰਦੇ ਹਾਂ। ਸਿਕੰਦਰ ਉਹਨਾਂ ਨੂੰ ਜਿਹੜਾ ਮੰਗਿਆ ਨੇ ਉਹ ਦੇ ਛੱਡਿਆ। ਜਿਹੜੇ ਵੇਲੇ ਦਮੀ ਫੌਜਾਂ ਇਕੱਠ ਕੀਤਾ, ਸ਼ਾਹਦਾਰੇ ਤਕਰੀਰ ਕੀਤੀ ਜਿਵੇਂ ਨਾਦਰ ਦੀ ਪੌੜੀ ਵਾਲਾ ਆਂਦਾ ਹੈ ਨਾ, ਖਾਨ ਦੌਰਾ ਕਰੇ ਸਵਾਲ ਸਦ ਸਿਪਾਹ ਨੂੰ, ਅੱਜ ਬਣਿਆ ਹਸ਼ਰ ਜ਼ਵਾਲ ਦਿੱਲੀ ਦੇ ਤਖਤ ਨੂੰ। ਸਦਵਾਂ ਇਹੋ ਕਮਾਲ ਸਿਰੇ ਤੇ ਕੜਕਿਆ ਏ, ਇਹ ਜ਼ਰ ਫਰਜ਼ੰਦ ਤੇ ਮਾਲ ਨਵੈਸੀ ਨਾਲ ਕੋਈ, ਕੀ ਹੋਸੀ ਇੱਕ ਸਾਲ ਪਿਛੇਰੇ ਜੀਵਣਾ, ਅੱਜ ਕਰੋ ਨਿਮਕ ਹਲਾਲ ਮੁਹੰਮਦ ਸ਼ਾਹ ਦੀ। ਦਾਰਾ ਤਕਰੀਰ ਕਰਨ ਦਾ ਖੜਾ ਹੈ ਤੇ ਕੱਲ ਤਾਈਂ ਇਹ ਲੋਕ ਸਾਡੇ ਗੁਲਾਮ ਰਹੇ ਨੇ ਤੇ ਅੱਜ ਇਹ ਗੁਲਾਮੀ ਦਾ ਤੌਕ ਸਾਡੇ ਗਲ ਵਿੱਚ ਹੋਵੇ, ਅਸੀਂ ਦੁਨੀਆ ਨੂੰ ਕੀ ਮੂੰਹ ਵਿਖਸਾਂ। ਇਤਨੇ ਤਾਈਂ ਦਾਰੇ ਦੀ ਫੌਜ ਵਿੱਚੋਂ ਹਾਥੀ ਜਿਹੜੇ ਕੱਦ ਦੇ ਦੋ ਬੰਦੇ ਨਿਕਲੇ, ਗੈਂਡੇ ਦੇ ਚੰਮਾ ਵਾਲੇ। ਆਣ ਕੇ ਉਹਨਾਂ ਇੱਕ ਤਲਵਾਰ ਦਾਰੇ ਨੂੰ ਮਾਰੀ ਹੈ ਤੇ ਦਾਰਿਆ ਢਹਿ ਪਿਆ ਹੈ। ਉਹ ਭੱਜ ਕੇ ਸਿਕੰਦਰ ਦੀ ਫੌਜ ਦੇ ਵਿੱਚ ਜਾ ਕੇ ਰਲ ਗਏ। ਫੌਜਾਂ ਜਮ ਘੱਟ ਹਨ, ਸੌੜੇ ਖੜਾਉਂਦੇ ਹਨ। ਦੋਵੇਂ ਦਲ ਕਿਉਂ ਜੋ ਉਦੋਂ ਫਾਦਵੀਂ ਹਥਿਆਰ ਹੁੰਦੇ ਹਨ। ਇਦੋਂ ਦਾਰੇ ਦੀ ਫੌਜਾਂ ਵਜੀਆਂ ਲੜਾਈ ਕਾਣ। ਸ਼ਾਹਦਾਰੇ ਹੱਥ ਖੜਾ ਕੀਤਾ ਹੈ, ਠਹਿਰੋ। ਠਹਿਰ ਗਏ। ਉਸ ਆਖਿਆ ਹਥਿਆਰ ਛੱਡ ਛੱਡੋ, ਮੈਂ ਤੁਹਾਨੂੰ ਵਸੀਅਤ ਕਰਨਾ, ਸਿਕੰਦਰ ਜਿਹੜਾ ਬੰਦਾ ਤੁਹਾਨੂੰ ਨਹੀਂ ਲੱਭਣਾ। ਤੁਸੀਂ ਕਿਆਮਤ ਤੱਕ ਲੜਦੇ ਹੀ ਰਸ ਹੋ। ਸਿਕੰਦਰ ਗੋ ਮੇਰਾ ਦੁਸ਼ਮਣ ਹੈ, ਪਰ ਐਡਾ ਕਾਬਿਲ ਹੈ ਕਿ ਇਸ ਨੂੰ ਬਾਦਸ਼ਾਹ ਮੰਨ ਲਓ, ਤਦ ਹੀ ਅਮਨ ਨਾਲ ਵਸ ਸਕਦੇ ਹੋ। ਵਾਹ, ਮਾਰਿਆ ਪਿਆ ਹੈ ਪਰ ਮਖਲੂਕ ਦੀ ਭਲਾਈ ਕਾਣ। ਸਿਕੰਦਰ ਉਹਦੀ ਗੱਲ ਸੁਣ ਲਈ। ਉਹ ਬੰਨਾ ਹੈ, ਉਸ ਦਾਰੇ ਦਾ ਸਿਰ ਆਪਣੀ ਝੋਲੀ 'ਚ ਰੱਖਿਆ ਹੈ ਤੇ ਰੋਵਣ ਲੱਗ ਪਿਆ ਹੈ। ਆਖਿਓ ਚਾਚਾ, ਮੈਨੂੰ ਇਹ ਇਲਮ ਨਹੀਂ, ਤੂੰ ਐਡੇ ਪਾਏ ਦਾ ਆਦਮੀ ਹੈ, ਮੈਂ ਤੈਨੂੰ ਨਾ ਮਰਵਾਉਣਾ, ਮੈਨੂੰ ਮਾਫ ਕਰ ਤੇ ਕਾਈ ਮਾਤ ਦਿੱਤੀ ਜਾ। ਮੈਨੂੰ ਪਿਓ ਤਾਂ ਮਰ ਗਿਆ ਹੈ, ਤੂੰ ਵੀ ਪਿਓ ਬਣ। ਦਾਰੇ ਆਖਿਆ ਮੇਰੀ ਪਹਿਲੀ ਮਤ ਇਹ ਆਈ, ਕਿਸੇ ਵੈਰੀ ਦੇ ਮਿੱਠੇ ਕਲਾਮ ਤੇ ਵਿਸ ਕੇ ਇੰਜ ਨਾ ਕਰੀ ਜਿਵੇਂ ਮੇਰਾ ਸਿਰ ਝੋਲੀ 'ਚ ਗਤਿਆ ਏ। ਮੇਰੇ ਕੋਲ ਹਥਿਆਰ ਕੋਈ ਨਹੀਂ ਤਾਂ ਤੈਨੂੰ ਮਾਰ ਲੈਂਦਾ। ਦੂਈ ਮਤ ਇਹ ਆਈ, ਇਹ ਕੌਮ ਜਿਹੜੀ ਹੈ ਨਾ ਮੇਰੀ, ਇਹ ਤੈਨੂੰ ਸ਼ਾਹੀ ਨਾ ਕਰਨ ਦੇ ਅਸੀਂ ਤੇ ਨਾ ਹੀ ਇਹਨਾਂ ਨੂੰ ਮੈਂ ਭੁੱਲਣਾ ਏ। ਤੂੰ ਇਹਨਾਂ ਦੇ ਹੱਥੋਂ ਮਰੀ ਜਾਵਣਾ ਏ। ਤੂੰ ਧੀ ਮੇਰੇ ਨਾਲ ਸ਼ਾਦੀ ਕਰੀ ਤਾਂ ਇਸ ਕੌਮ ਤੇ ਸ਼ਾਹੀ ਕਰ ਸਕਸੇ। ਤਰੀ ਮਤ ਏ, ਜਿਨ੍ਹਾਂ ਦੋ ਵਜ਼ੀਰਾਂ ਮੈਨੂੰ ਮਾਰਿਆ ਹੈ, ਪਤਾ ਹੀ ਇਹ ਕੌਣ ਹੈ ਤੇ ਕਿਉਂ ਮਾਰਿਆ ਹੈ? ਆਖੇ ਨਹੀਂ। ਆਖੇ ਜਿਸ ਵੇਲੇ ਮੈਂ ਜਾਵਾ ਸਮਾਟਰਾ ਦਾ ਦਾਵਾ ਕੀਤਾ ਨਾ, ਇਹ ਦੋਵੇਂ ਵਜ਼ੀਰ ਹਨ ਉਸ ਬਾਦਸ਼ਾਹ ਦੇ ਜੱਦੀ। ਇਹਨਾਂ ਲੱਖ ਰੁਪਈਆ ਮੈਥੋਂ ਲੈ ਕੇ ਆਪਣਾ ਜੱਦੀ ਬਾਦਸ਼ਾਹ ਮਾਰ ਲਿਆ। ਜਿਨ੍ਹਾਂ ਦੇ ਪੀੜ੍ਹੀਓਂ ਪੀੜ੍ਹੀ ਵਜ਼ੀਰ ਲੱਗੇ ਆਏ, ਉਹਨਾਂ ਦੀ ਨਿਮਾ ਗਰਾਮੇ ਕਰ ਸਕਦੇ ਨੇ ਤੇ ਮੇਰੀ ਕਿਉਂ ਨਹੀਂ?